ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੁਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 17 ਤਰੀਕ ਆ ਤੇ ਦਿਨ ਜਿਹੜਾ ਆ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਲੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਗੁਰਦੀਪ ਸਿੰਘ ਵਰਦੀ ਕਲੋਵਿਸ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਬਰਿੰਦਰ ਸਿੰਘ ਬਿਆਲ ਯੂਨੀਵਰਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇੱਕ ਬੜੀ ਮਾੜੀ ਖਬਰ ਆ ਰਹੀ ਆ ਕਿ 3 ਪੁਲਿਸ ਆਫੀਸਰਸ ਉਹਨਾਂ ਦੀ ਮੌਤ ਹੋ ਗਈ ਹੈਗੀ ਆ ਤੇ 2 ਬੁਰੀ ਤਰ੍ਹਾਂ ਜ਼ਖਮੀ ਹੋਏ ਆ। ਪੈਂਸਿਲਵੇਨੀਆ ਸਟੇਟ ਦੇ ਯਾਰਕ ਕਾਉਂਟੀ ਵਾਲੇ ਏਰੀਏ ਦੇ ਵਿੱਚ ਸ਼ੂਟਿੰਗ ਹੋਈ ਆ। ਜਿਹੜਾ ਸਸਪੈਕਟ ਸੀ ਉਸ ਨੂੰ ਵੀ ਗੋਲੀ ਮਾਰ ਕੇ ਜਿਹੜਾ ਆ ਮਾਰ ਦਿੱਤਾ ਗਿਆ ਹੈਗਾ। ਜਿਹੜੇ 2 ਪੁਲਿਸ ਆਫੀਸਰਸ ਆ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੇ ਆ, ਪਰ ਸਟੇਬਲ ਹੈਗੇ ਆ ਹਸਪਤਾਲ ਦੇ ਵਿੱਚ। ਇਹ ਉੱਥੇ ਦੇ ਇੱਕ ਜੋ ਪੈਂਸਿਲਵੇਨੀਆ ਸਟੇਟ ਪੁਲਿਸ ਦੇ ਕਰਨਲ ਕ੍ਰਿਸਟੋਫਰ ਪੈਰਿਸ ਆ, ਉਹਨਾਂ ਨੇ ਦੱਸਿਆ ਹੈਗਾ। ਗਨਮੈਨ ਜਿਹੜਾ ਆ ਉਹ ਉੱਥੇ ਮੌਕੇ ਤੇ ਹੀ ਮਾਰਿਆ ਗਿਆ ਹੈਗਾ। ਪੈਰਿਸ ਦੇ ਮੁਤਾਬਕ ਪੁਲਿਸ ਵਾਲੇ ਇਨਵੈਸਟੀਗੇਟ ਕਰ ਰਹੇ ਆ ਇਸ ਸ਼ੂਟਿੰਗ ਦੀ, ਪਰ ਕਹਿੰਦੇ ਵੀ ਕਮਿਊਨਿਟੀ ਨੂੰ ਕਿਸੇ ਤਰ੍ਹਾਂ ਦੀ ਥ੍ਰੈਟ ਨਹੀਂ ਹੈਗੀ, ਪਰ ਸੀਨ ਜਿਹੜਾ ਉਹ ਸਟਿਲ ਐਕਟਿਵ ਹੈਗਾ ਆ। ਇਨਸੀਡੈਂਟ ਜਿਹੜੀ ਆ ਅੱਜ ਬਾਅਦ ਦੁਪਹਿਰ 2 ਵਜੇ ਜਿਹੜਾ ਪੈਂਸਿਲਵੇਨੀਆ ਦਾ ਟਾਈਮ ਆ 1800 ਬਲਾਕ ਆਫ ਹਾਰ ਰੋਡ, ਕੌਂਡਰਸ ਟਾਊਨਸ਼ਿਪ ਜੋ ਸਾਊਥ ਆਫ ਯਾਰਕ ਆ, ਉੱਥੇ ਵਾਪਰੀ ਹੈਗੀ ਆ। FBI ਦੀ ਇਨਵੈਸਟੀਗੇਸ਼ਨ ਆਲਰੇਡੀ ਇਸ ਮਾਮਲੇ ਦੇ ਵਿੱਚ ਸ਼ੁਰੂ ਹੋ ਚੁੱਕੀ ਹੈਗੀ ਆ। 5 ਜਿਹੜੇ ਪੁਲਿਸ ਅਫਸਰਾਂ ਦੇ ਉੱਤੇ ਗੋਲੀ ਚੱਲੀ ਸੀ, ਜਿੱਦਾਂ ਤੁਸੀਂ ਦੱਸਿਆ ਵੀ 3 ਹੁਣ ਤੱਕ ਮਰ ਚੁੱਕੇ ਆ, 2 ਬੜੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਾ ਰਹੇ ਆ। ਹਸਪਤਾਲ ਨੇ ਐਨਹਾਂਸਡ ਸਿਕਿਉਰਿਟੀ ਇੰਪਲੀਮੈਂਟ ਕੀਤੀ ਆ, ਜਿੱਥੇ 2 ਅਫਸਰ ਜਿਹੜੇ ਕ੍ਰਿਟੀਕਲ ਕੰਡੀਸ਼ਨ 'ਚ ਆ ਉਹ ਜ਼ੇਰੇ ਇਲਾਜ ਦੱਸੇ ਜਾ ਰਹੇ ਆ। ਡੋਮੈਸਟਿਕ ਰਿਲੇਟਡ ਜਿਹੜੀ ਇਨਵੈਸਟੀਗੇਸ਼ਨ ਆ ਇਸ ਦੀ ਜਿਹੜੀ ਉਹ ਸ਼ੁਰੂ ਹੋਈ ਆ। ਵੈਲਸਪੈਨ ਯਾਰਕ ਹਸਪੀਟਲ ਦੇ ਵਿੱਚ ਇਸ ਟਾਈਮ ਜਿਹੜੇ 2 ਪੁਲਿਸ ਅਧਿਕਾਰੀ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਆ ਉਹਨਾਂ ਨੂੰ ਜਿਹੜਾ ਆ ਉਹ ਇਲਾਜ ਦੇ ਵਿੱਚ ਦਰਜ ਕਰਾਇਆ ਗਿਆ ਆ, ਦਾਖਲ ਕਰਾਇਆ ਗਿਆ ਹੈਗਾ ਆ। ਸੋ ਜਿਹੜੇ ਜੋਸ਼ ਸ਼ਪੀਰੋ ਗਵਰਨਰ ਨੇ ਜਿਹੜੀ ਉੱਥੋਂ ਦੇ, ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਵੀ ਇਸ ਮਾਮਲੇ ਦੇ ਵਿੱਚ ਪੀੜਤ ਨੇ, ਇਨਵੋਲਵਡ ਨੇ, ਉਹਨਾਂ ਦੇ ਲਈ ਅਸੀਂ ਪ੍ਰੇ ਕਰ ਰਹੇ ਹਾਂ। ਕਹਿੰਦੇ ਬੜਾ ਟ੍ਰੈਜਿਕ ਤੇ ਡੈਵਸਟੇਟਿੰਗ ਦਿਨ ਹੈਗਾ ਆ ਸਾਡੀ ਕਾਉਂਟੀ ਦੇ ਲਈ ਤੇ ਇੰਟਾਇਰ ਕਾਮਨਵੈਲਥ ਆਫ ਪੈਂਸਿਲਵੇਨੀਆ, ਜਿੱਥੇ ਅਸੀਂ ਜਾ ਚੁੱਕੀਆਂ ਜਾਨਾਂ ਦਾ ਦੁੱਖ ਪ੍ਰਗਟਾ ਰਹੇ ਹਾਂ। ਉੱਥੇ ਨਾਲ ਦੇ ਨਾਲ ਜਿਹੜਾ ਅਸੀਂ ਅਰਦਾਸ ਕਰ ਰਹੇ ਹਾਂ ਵੀ ਜਿਹੜੇ ਫੱਟੜ ਹੋਏ ਨੇ ਉਹ ਜਲਦ ਤੋਂ ਜਲਦ ਜਿਹੜੇ ਉਹ ਠੀਕ ਹੋਣ। FBI ਦੇ ਨਾਲ ATF, ਬਿਊਰੋ ਆਫ ਅਲਕਾਹਲ, ਟੋਬੈਕੋ, ਫਾਇਰ ਆਰਮਸ ਤੇ ਐਕਸਪਲੋਸਿਵ ਤੇ ਪੈਂਸਿਲਵੇਨੀਆ ਸਟੇਟ ਪੁਲਿਸ ਲੋਕਲ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਆ। FBI ਦੇ ਡਾਇਰੈਕਟਰ ਕੈਸ਼ ਪਟੇਲ, ਉਹਨਾਂ ਨੇ ਕਿਹਾ ਵੀ ਜਿਹੜੇ ਏਜੰਟਸ ਆ FBI ਦੇ ਆਲਰੇਡੀ ਗਰਾਊਂਡ ਦੇ ਉੱਤੇ ਪਹੁੰਚ ਚੁੱਕੇ ਨੇ। ਪੈਮ ਬੌਂਡੀ, ਉਹਨਾਂ ਨੇ ਇਸ ਵਾਇਲੈਂਸ ਦੀ ਜਿਹੜੀ ਨਿੰਦਾ ਕਰਦੇ ਹੋਏ ਕਿਹਾ ਵੀ ਲਾ ਐਨਫੋਰਸਮੈਂਟ ਦੇ ਉਲਟ ਜਿਹੜੀ ਵਾਇਲੈਂਸ ਇਸ ਟਾਈਮ ਹੋ ਰਹੀ ਆ ਉਹ ਸੁਸਾਇਟੀ ਦੇ ਵਿੱਚ ਇੱਕ ਧੱਬਾ ਆ ਤੇ ਇਸ ਨੂੰ ਕਦੀ ਵੀ ਅਪਣਾਇਆ ਜਾਂ ਪ੍ਰਵਾਨਿਤ ਨਹੀਂ ਕੀਤਾ ਜਾ ਸਕਦਾ ਹੈਗਾ। ਪੈਂਸਿਲਵੇਨੀਆ ਸਟੇਟ ਪੁਲਿਸ ਦੇ ਫਿਲਾਡੈਲਫੀਆ ਮੈਕਸੀਕਨ ਕੌਂਸੂਲੇਟ ਗਵਰਨਰ ਸ਼ਪੀਰੋ, ਉਹਨਾਂ ਨੇ ਅਜੇ ਤੱਕ ਕਈ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਨਹੀਂ ਦਿੱਤੇ। ਕਹਿੰਦੇ ਵੀ ਇਨਵੈਸਟੀਗੇਸ਼ਨ ਆਨਗੋਇੰਗ ਆ
ਤੇ ਉਸ ਦੇ ਉੱਤੇ ਕਾਰਵਾਈ ਜਿਹੜੀ ਉਹ ਚੱਲ ਰਹੀ ਆ। ਸੋ ਕੌਣ ਸੀਗਾ ਬੰਦਾ, ਕਿੰਨੇ ਗੋਲੀਆਂ ਜਿਹੜੀਆਂ ਉਹ ਚਲਾਈਆਂ, ਉਹਦੀ ਵੀ ਅਜੇ ਤੱਕ ਸ਼ਨਾਖਤ ਸਾਹਮਣੇ ਨਹੀਂ ਆਈ, ਜਦੋਂ ਤੱਕ ਆਪਾਂ ਇਹ ਗੱਲ ਜਿਹੜੀ ਤੁਹਾਡੇ ਨਾਲ ਕਰ ਰਹੇ ਹੈਗੇ ਆ। ਸੋ ਬਹੁਤ ਮੰਦਭਾਗੀ ਗੱਲ ਆ ਹਰਜੋਤ ਸਿੰਘ ਜੀ। ਬੀਤੇ ਦਿਨਾਂ ਦੇ ਵਿੱਚ ਅਜੇ ਕੁਛ ਹੀ ਦਿਨ ਹੋਏ ਆ ਜਿਹੜੇ ਉਸ ਦਾ ਕਤਲ ਹੋਇਆ ਚਾਰਲੀ ਕਰਕ ਦਾ, ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਇੱਕ ਪੁਲਿਸ ਵਾਲਿਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਜਿਹੜਾ ਹੋਣਾ, ਉਹਨਾਂ ਨੂੰ ਮਾਰ ਦੇਣਾ, ਉਹ ਇੱਕ ਵੱਡੀ ਜਿਹੜੀ ਆ ਇੱਕ ਕਹਿ ਸਕਦੇ ਆ ਵੀ ਵੱਡੀ ਚਰਚਾ ਨੂੰ ਵੀ ਜਿਹੜਾ ਉਹ ਛੇੜ ਰਿਹਾ, ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਸਹਿਮ ਆ, ਡਰ ਆ, ਉਹ ਵੀ ਵਧਾ ਰਿਹਾ ਹੈਗਾ। ਇਹ ਉਦਾਂ ਪਹਿਲੀ ਵਾਰ ਨਹੀਂ ਹੋਇਆ ਵੀ ਪੁਲਿਸ ਵਾਲਿਆਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਹੋਵੇ। ਇਹ ਹੁਣ ਕੌਣ ਸੀ, ਕਿਵੇਂ ਸੀਗਾ, ਇਹਦੇ ਬਾਰੇ ਜਿਹੜਾ ਹੁਣ ਆਉਂਦੇ ਦਿਨਾਂ ਦੇ ਵਿੱਚ ਜਾਂ ਆਉਂਦੇ ਘੰਟਿਆਂ ਦੇ ਵਿੱਚ ਕੁਝ ਪਤਾ ਲੱਗੇਗਾ। ਉਧਰ ਏਬੀਸੀ ਨੇ ਜੀ 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 ਏਬੀਸੀ ਨੇ ਜਿਮੀ ਕਿੰਬਲ ਜਿਹੜਾ ਸ਼ੋਅ ਹੁੰਦਾ ਆ ਲਾਈਵ, ਉਸ ਨੂੰ ਇਨਡੈਫੀਨਿਟਲੀ ਆਫ ਏਅਰ ਕਰ ਦਿੱਤਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਜਿਮੀ ਕਿੰਬਲ ਨੇ ਸਟੇਟਮੈਂਟ ਜਾਰੀ ਕੀਤੀ ਸੀਗੀ। ਉਹ ਐਕਚੁਅਲੀ ਬੋਲਿਆ ਸੀਗਾ ਉਹ ਲਾਈਵ, ਖਾਸ ਕਰਕੇ ਕਰਕ ਦੀ ਮੌਤ ਤੋਂ ਬਾਅਦ, ਕਿ ਜਿਹੜਾ ਉਸ ਨੂੰ ਮਾਰਨ ਵਾਲਾ ਹੈਗਾ ਆ ਉਹ ਮੈਗਾ ਵਾਲਿਆਂ ਦਾ ਹੀ ਮੈਂਬਰ ਹੈਗਾ ਆ। ਇਸ ਤੋਂ ਬਾਅਦ ਕਾਫੀ ਵਿਰੋਧ ਹੋਇਆ, ਤੇ ਹੁਣ ਏਬੀਸੀ ਵਾਲਿਆਂ ਨੇ ਇਹ ਕਿਹਾ ਵੀ ਉਸ ਨੂੰ ਅਸੀਂ ਜਿਹੜਾ ਆ ਆਫ ਏਅਰ ਕਰ ਦਿੱਤਾ ਹੈਗਾ। ਹੁਣ ਇਹ ਨਹੀਂ ਪਤਾ ਵੀ ਵਾਪਸ ਉਹ ਆਊਗਾ, ਕੀ ਕਹੂਗਾ ਜਾਂ ਨਹੀਂ, ਪਰ ਕਰੰਟਲੀ ਉਸ ਨੂੰ ਆਫ ਏਅਰ ਕਰ ਦਿੱਤਾ। ਇਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਵਧੀਆ ਕੀਤਾ ਗਿਆ ਹੈਗਾ ਵੀ ਉਸ ਨੂੰ ਜਿਹੜਾ ਆਫ ਏਅਰ ਕਰ ਦਿੱਤਾ ਗਿਆ ਹੈਗਾ। ਈਵਨ ਜਿਹੜੇ ਕਈ ਡੈਮੋਕ੍ਰੇਟ ਹੈਗੇ ਆ, ਉਹ ਵੀ ਕਹਿ ਰਹੇ ਆ ਵੀ ਇਹ ਗੱਲ ਉਹਨੂੰ ਨਹੀਂ ਕਹਿਣੀ ਚਾਹੀਦੀ ਸੀਗੀ ਇਸ ਟਾਈਮ ਦੇ ਉੱਤੇ। ਪਰ ਇਸ ਵੇਲੇ ਜਿਹੜਾ ਮਾਹੌਲ ਆ ਬਹੁਤ ਗਰਮ ਚੱਲ ਰਿਹਾ। ਜਿਹੜਾ ਵੀ ਕੋਈ ਕਰਕ ਦੇ ਅਗੇਂਸਟ ਬੋਲਦਾ ਆ ਜਾਂ ਕੋਈ ਕਮੈਂਟ ਕਰਦਾ ਆ, ਤੇ ਉਹਨਾਂ ਨੂੰ ਜੌਬ ਤੋਂ ਕੱਢ ਦਿੱਤਾ ਜਾਂਦਾ ਹੈਗਾ। ਰੀਸੈਂਟਲੀ ਜਿਹੜੀ ਫੌਜ ਆ ਉਹਦੇ ਵਿੱਚੋਂ ਵੀ ਬੰਦੇ ਜਿਹੜੇ ਫਾਇਰ ਕੀਤੇ ਗਏ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਕਮੈਂਟ ਲਿਖੇ ਸੀਗੇ। ਹੋਰ ਬਹੁਤ ਕੰਪਨੀਆਂ 'ਚ ਲੋਕਾਂ ਨੂੰ ਜਿਹੜਾ ਆ ਕੱਢਿਆ ਗਿਆ ਹੈ। ਜੀ ਬਿਲਕੁਲ, ਰੋਬਿਨਸਨ ਦੇ ਬਾਰੇ ਉਹ ਕਹਿ ਰਹੇ ਸੀਗੇ ਵੀ ਜਿਹੜਾ ਮਾਗਾ ਗੈਂਗ ਆ, ਉਹ ਪੋਲੀਟੀਕਲ ਪੁਆਇੰਟਸ ਸਕੋਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆ। ਐਫਸੀਸੀ ਦੇ ਜਿਹੜੇ ਚੇਅਰ ਆ, ਉਹਨਾਂ ਨੇ ਕਿਹਾ ਸੀਗਾ ਵੀ ਵਨ ਵੇ ਔਰ ਅਨਦਰ ਦੇ ਗੋਨਾ ਫਾਈਂਡ ਆਊਟ ਵੀ ਕਿੱਦਾਂ ਆ। ਵਾਲਟ ਡਿਜ਼ਨੀ ਜਿਹੜੀ ਏਬੀਸੀ ਦੀ ਪੇਰੈਂਟ ਕੰਪਨੀ ਆ, ਉਹਨਾਂ ਨੇ ਇਹ ਜਿਹੜਾ ਉਹ ਫੈਸਲਾ ਇਵੈਂਚੁਅਲੀ ਜਿਹੜਾ ਉਹ ਲਿਆ ਵੀ ਭਾਈ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਤੱਤੇ ਪਾਣੀ ਦੇ ਵਿੱਚ ਪੈ ਸਕਦਾ ਆ। ਤੇ ਐਫਸੀਸੀ ਦੇ ਰਿਮਾਰਕਸ ਤੋਂ ਬਾਅਦ 'ਚ, ਉਹਨਾਂ ਦੇ ਚੇਅਰਮੈਨ ਦੇ ਰਿਮਾਰਕਸ ਤੋਂ ਬਾਅਦ 'ਚ ਝੱਟ ਦੇਣੀ ਵਾਲਟ ਡਿਜ਼ਨੀ ਨੇ ਜਿਮੀ ਕਿਮਲ ਨੂੰ ਇਨਡੈਫੀਨਿਟਲੀ ਆਫ ਦੀ ਏਅਰ ਕਰ ਦਿੱਤਾ ਆ। ਟਰੂਥ ਸੋਸ਼ਲ ਦੇ ਉੱਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਰਾਸ਼ਟਰਪਤੀ ਟਰੰਪ ਨੇ ਇਸ ਚੀਜ਼ ਦੀ ਖੁਸ਼ੀ ਮਨਾਈ ਆ ਵੀ ਇਸ ਨੂੰ ਲਾਂਭੇ ਕਰ ਦਿੱਤਾ ਆ, ਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਦੋ ਕੁ ਰਹਿ ਗਏ ਆ, ਜਿਮੀ ਫੈਲਨ ਤੇ ਸੈਥ ਮਾਇਰਸ, ਉਹਨਾਂ ਨੂੰ ਵੀ ਹੁਣ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦੇਣਾ ਚਾਹੀਦਾ ਆ। ਸੀਬੀਐਸ ਦੇ ਉੱਤੇ ਜਿਹੜਾ ਚੱਲਦਾ ਸੀਗਾ ਸਟੀਵਨ ਕੋਲਬੀਅਰ ਲੇਟ ਨਾਈਟ, ਉਹ ਵੀ ਆਪਣੇ ਅਖੀਰਲੇ ਪੜਾਅ ਦੇ ਉੱਤੇ ਪਹੁੰਚ ਚੁੱਕਾ ਆ। ਉਸ ਨੂੰ ਰੀਨਿਊ ਨਹੀਂ ਕੀਤਾ, ਉਹ ਵੀ ਉੱਥੋਂ ਜਿਹੜਾ ਉਹ ਜਾ ਰਿਹਾ ਆ। ਸੋ ਆਉਂਦੇ ਦਿਨਾਂ ਦੇ ਵਿੱਚ ਦੇਖਦੇ ਹਾਂ ਵੀ ਇਸ ਚੀਜ਼ ਦੇ ਨਾਲ ਕਿੱਦਾਂ ਦੇ ਜਿਹੜੇ ਚੇਂਜਸ ਆ ਉਹ ਹੋਣ ਜਾ ਰਹੇ ਆ। ਸੋ ਜਿਹੜੇ ਲੈਫਟ ਵਾਲੇ ਆ, ਡੈਮੋਕ੍ਰੇਟ ਆ, ਕਈਆਂ ਨੇ ਜਿੱਦਾਂ ਤੁਸੀਂ ਕਿਹਾ ਵੀ ਮਾੜਾ ਆਖਿਆ ਵੀ ਇਹਨੂੰ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ। ਕਈ ਇਹ ਵੀ ਕਹਿ ਰਹੇ ਆ ਵੀ ਫਿਰ ਫ੍ਰੀ ਸਪੀਚ ਦੀ ਗੱਲ ਜਿਹੜੀ ਉਹ ਕਿੱਥੇ ਰਹਿ ਗਈ, ਵੀ ਕਿਵੇਂ ਆ। ਤੇ ਪਰ ਨਾਲ ਦੇ ਨਾਲ ਇਹ ਦੱਸ ਜਾਈਏ ਵੀ ਚਾਰਲੀ ਕਰਕ ਨੂੰ ਮਾਰਨ ਵਾਲਾ ਜਿਹੜਾ ਰੋਬਿਨਸਨ ਆ, ਉਸ ਦੇ ਬਾਰੇ ਜਿਹੜਾ ਇਹ ਪਤਾ ਲੱਗ ਰਿਹਾ ਆ ਵੀ ਉਹ ਆਲਰੇਡੀ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕਰ ਦਿੱਤਾ ਆ। ਐਂਟੀ ਸੁਸਾਈਡ ਵੈਸਟ ਦੇ ਵਿੱਚ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਤੇ ਯੂਟਾ ਦੇ ਵਿੱਚ ਹੁਣ ਉਸ ਦੇ ਲਈ ਡੈਥ ਪੈਨਲਟੀ ਦੀ ਮੰਗ ਜਿਹੜੀ ਉਹ ਕੀਤੀ ਜਾ ਸਕਦੀ ਆ। ਫਾਰਮਲੀ ਉਸ ਨੂੰ ਅਧਿਕਾਰਤ ਤੌਰ ਦੇ ਉੱਤੇ ਹੁਣ ਮਰਡਰ ਦੇ ਨਾਲ, ਫਰਸਟ ਡਿਗਰੀ ਮਰਡਰ ਦੇ ਨਾਲ ਚਾਰਜ ਜਿਹੜਾ ਉਹ ਕੀਤਾ ਆ। ਇਸ ਨੇ ਆਪਣੇ ਜਿਹੜੇ ਰੂਮਮੇਟ ਦੇ ਨਾਲ ਗੱਲਬਾਤ ਕੀਤੀ ਸੀ ਵੀ ਉਹ ਵੀ ਜਿਹੜੀ ਹੁਣ ਜਨਤਕ ਹੋ ਚੁੱਕੀ ਆ, ਵੀ ਜਿਸ ਦੇ ਵਿੱਚ ਇਹ ਮੰਨਦਾ ਆ ਵੀ ਹਾਂ ਜਿਹੜਾ ਉਹ ਕਤਲ ਕੀਤਾ ਆ। ਉਸ ਗੱਲਬਾਤ ਦੇ ਵਿੱਚ ਇਹ ਵੀ ਕਹਿੰਦਾ ਵੀ ਮੇਰਾ ਗਵਾਂਢੀ ਸ਼ੈਰਿਫ ਹੈਗਾ ਆ, ਡਿਪਟੀ ਸ਼ੈਰਿਫ ਆ, ਤੇ ਮੈਂ ਉਸ ਨੂੰ ਜਾ ਕੇ ਜਿਹੜਾ ਉਹ ਸਰੈਂਡਰ ਇਵੈਂਚੁਅਲੀ ਜਿਹੜਾ ਉਹ ਕਰ ਦਊਂਗਾ। ਸੋ ਇਸ ਮਾਮਲੇ ਦੇ ਵਿੱਚ ਲੱਗਦਾ ਆ ਵੀ ਇੱਕ ਮਿਸਾਲੀ ਸਜ਼ਾ ਦੇ ਕੇ ਇਸ ਦਾ ਇੱਕ ਉਦਾਹਰਨ ਆ, ਉਸ ਨੂੰ ਜ਼ਰੂਰ ਬਣਾਇਆ ਜਾਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਇੱਕ ਨਵਾਂ ਜਿਹੜਾ ਲਾਅ ਆ ਉਹ ਲਿਆਂਦਾ ਆ ਆਪਣੀਆਂ ਵੈਕਸੀਨ ਸਕੈਡਿਊਲਸ ਆ ਉਸ ਨੂੰ ਜਿਹੜਾ ਉਹ ਲੈ ਕੇ। ਸੀਡੀਸੀ ਦੇ ਆਪਾਂ ਸਵੇਰੇ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਪਹਿਲਾਂ ਰਹੇ ਡਾਇਰੈਕਟਰ ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ, ਤੇ ਉਹਨਾਂ ਨੇ ਦੱਸਿਆ ਸੀਗਾ ਵੀ ਜਲਦ ਹੀ ਵੈਕਸੀਨਸ ਨੂੰ
ਲੈ ਕੇ CDC ਜਿਹੜੀਆਂ ਨਵੀਂ ਜਿਹੜੀ ਆ ਉਹ ਸਕੈਜੂਲ ਆ ਉਹ ਜਾਰੀ ਕਰੇਗਾ, ਜਿਸ ਦੇ ਵਿੱਚ ਬਹੁਤਾਤ ਸ਼ਾਇਦ ਜਿਹੜੀਆਂ ਵੈਕਸੀਨਸ ਆ ਉਹਨਾਂ ਨੂੰ ਰੱਦ ਜਿਹੜਾ ਉਹ ਕੀਤਾ ਜਾ ਸਕਦਾ ਆ। ਪਰ ਗਵਰਨਰ ਨਿਊਸਮ ਤੇ ਇੱਥੇ ਕੈਲੀਫੋਰਨੀਆ ਦੇ ਜਿਹੜੇ ਲਾਅ ਮੇਕਰ ਆ ਉਹ ਕਹਿ ਰਹੇ ਆ ਵੀ ਨਹੀਂ, ਜਿਹੜੇ ਵੈਸਟ ਕੋਸਟ ਦੇ ਉੱਤੇ ਸਾਰੇ ਦੇ ਸਾਰੇ ਸੂਬੇ ਆ ਉਹ ਯੂਨੀਫਾਈਡ ਤਰੀਕੇ ਦੇ ਨਾਲ ਮਿਲ ਕੇ ਆਪਣਾ ਜਿਹੜਾ ਵੈਕਸੀਨ ਦਾ ਜਿਹੜਾ ਸਕੈਜੂਲ ਆ ਉਹ ਬਣਾਉਣਗੇ। ਸੋ ਵੈਸਟ ਕੋਸਟ ਸਟੇਟਸ ਨੇ ਯੂਨੀਫਾਈਡ ਵੈਕਸੀਨ ਰეკਮੈਂਡੇਸ਼ਨਸ ਜਿਹੜੀਆਂ ਆ ਉਹ ਜਾਰੀ ਜਿਹੜੀਆਂ ਉਹ ਕੀਤੀਆਂ। ਉਹ ਕਹਿੰਦੇ ਵੀ ਟਰੰਪ ਹੁਣਾਂ ਨੇ CDC ਨੂੰ ਪੋਲਿਟਿਸਾਈਜ਼ ਕਰ ਦਿੱਤਾ ਆ ਤੇ ਹੁਣ ਜਿਹੜੀ ਫੈਡਰਲ ਗਾਈਡੈਂਸ ਆ ਉਸ ਤੋਂ ਪਰੇ ਹੁੰਦੇ ਹੋਏ ਆਪਣੀਆਂ ਜਿਹੜੀਆਂ ਸਟੇਟ ਗਾਈਡੈਂਸ ਆ ਇਸ ਨਵੇਂ ਲਾਅ ਦੇ ਤਹਿਤ ਉਸ ਨੂੰ ਜਿਹੜਾ ਉਹ ਬਣਾਉਣਗੇ। ਗਵਰਨਰ ਗੈਵਿਨ ਨਿਊਸਮ ਨੇ ਜਿਹੜਾ AB 144 ਕਾਨੂੰਨ ਆ ਉਸ ਨੂੰ ਜਿਹੜਾ ਹੁਣ ਸਾਈਨ ਕਰਕੇ ਬਿੱਲ ਨੂੰ ਲਾਅ ਦੇ ਵਿੱਚ ਜਿਹੜਾ ਉਹ ਚੇਂਜ ਕਰ ਦਿੱਤਾ, ਜਿਸ ਦੇ ਨਾਲ ਹੁਣ ਕੈਲੀਫੋਰਨੀਆ ਨੂੰ ਆਪਣਾ ਅਧਿਕਾਰ ਹੋਵੇਗਾ, ਆਪਣਾ ਰਾਹ ਜਿਹੜਾ ਉਹ ਚੁਣਨਗੇ ਵੀ ਕਦੋਂ ਕਿਹੜੀ ਵੈਕਸੀਨ ਜਿਹੜੀ ਆ ਉਹ ਇੱਥੇ ਲੱਗੇਗੀ। ਸੋ ਚਾਹੇ ਉਸ ਦੇ ਵਿੱਚ COVID-19 ਆ, ਫਲੂ ਦੀ ਆ, RSV ਵੈਕਸੀਨਸ ਆ, ਉਹ ਇਸ ਦੇ ਵਿੱਚ ਜਿਹੜੀਆਂ ਉਹ ਦੱਸੀਆਂ ਜਾਣਗੀਆਂ। ਸੋ ਵੈਸਟ ਦੇ ਜਿਹੜੇ ਕੁਛ ਜਿਹੜੇ ਸਟੇਟਸ ਤੇ ਫੈਡਰਲ ਲੈਵਲ ਦੇ ਉੱਤੇ ਆਪਸ ਦੇ ਵਿੱਚ ਹੁਣ ਵੈਕਸੀਨ ਦਾ ਸਕੈਜੂਲ ਆ ਉਹ ਮੈਚ ਨਹੀਂ ਕਰੇਗਾ। ਵਾਸ਼ਿੰਗਟਨ ਸਟੇਟ ਤੇ ਓਰੇਗਨ ਹੈਲਥ ਅਥਾਰਟੀ ਉਹਨਾਂ ਦੇ ਵੀ ਅਧਿਕਾਰੀਆਂ ਨੇ ਕਿਹਾ ਆ ਵੀ ਵੈਕਸੀਨਸ ਕ੍ਰਿਟੀਕਲ ਨੇ ਤੇ ਉਹ ਲੋਕਾਂ ਦੀ ਜਾਨ ਜਿਹੜੀਆਂ ਉਹ ਬਚਾਉਂਦੀਆਂ ਆ ਤੇ ਆਲੇ ਦੁਆਲੇ ਦੀਆਂ ਜਾਨ ਵੀ ਜਿਹੜੀਆਂ ਉਹ ਬਚਾਉਂਦੀਆਂ ਆ। ਤੇ ਹਵਾਈ ਦੇ ਡਿਪਾਰਟਮੈਂਟ ਆਫ ਹੈਲਥ ਨੇ ਵੀ ਇਹੀ ਜਿਹੜੀ ਜਾਣਕਾਰੀ ਦਿੱਤੀ ਆ। ਸੋ ਇਹ 4 ਸੂਬੇ ਆਪਣੇ ਪੱਧਰ ਦੇ ਉੱਤੇ ਫੈਡਰਲ CDC ਤੋਂ ਵੱਖਰੇ ਹੁੰਦੇ ਹੋਏ ਆਪਣੇ ਜਿਹੜੇ ਕਾਨੂੰਨ ਆ, ਆਪਣੇ ਜਿਹੜੇ ਵੈਕਸੀਨ ਸਕੈਜੂਲ ਆ ਉਹ ਲਾਇਆ ਕਰਨਗੇ। ਜੀ। ਅਗਲੀ ਖਬਰ 'ਤੇ ਚੱਲੀਏ ਤੇ ਅੱਜ ਫੈਡਰਲ ਰਿਜ਼ਰਵ ਬੋਰਡ ਨੇ ਕੁਆਰਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਦੇ ਵਿੱਚ ਕੱਟ ਕੀਤਾ ਹੈ। ਇਹ ਪਹਿਲਾ ਕੱਟ ਆ 9 ਮਹੀਨਿਆਂ ਦੇ ਵਿੱਚ। ਤੇ ਫੈਡਰਲ ਰਿਜ਼ਰਵ ਬੋਰਡ ਨੇ ਜਿਹੜਾ ਡਿਸੀਜਨ ਲਿਆ ਉਹ ਕਹਿੰਦੇ ਵੀ ਜੌਬ ਮਾਰਕੀਟ ਨੂੰ ਲੈ ਕੇ ਲਿਆ ਗਿਆ ਹੈਗਾ, ਲੇਬਰ ਮਾਰਕੀਟ ਨੂੰ ਲੈ ਕੇ। ਹੁਣ ਜੋ ਰੇਟ ਆ ਉਹ 4 ਤੋਂ ਲੈ ਕੇ 4.25% ਹੋਊਗਾ, ਇਹ ਫੈਡਰਲ ਰਿਜ਼ਰਵ ਬੋਰਡ ਦਾ। ਇਹਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਜਿਹੜਾ ਇੰਨੇ ਤੇ ਰੇਟ ਜਿਹੜਾ ਮਿਲ ਜਾਣਾ ਹੈਗਾ। ਇਕਨੋਮਿਕਸਟ ਜਿਹੜੇ ਇਹੀ ਐਕਸਪੈਕਟ ਕਰਦੇ ਸੀ ਵੀ ਕੁਆਰਟਰ ਬੇਸਿਸ ਪੁਆਇੰਟ ਕੱਟ ਹੋਊਗਾ ਤੇ ਇੱਕ ਹੋਰ ਕੱਟ ਕਹਿੰਦੇ ਦਸੰਬਰ ਮਹੀਨੇ ਦੇ ਵਿੱਚ ਕੁਆਰਟਰ ਬੇਸਿਸ ਪੁਆਇੰਟ ਦਾ ਆ ਸਕਦਾ ਹੈਗਾ। ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਹੋਣਾ ਨੇ ਕਿਹਾ ਵੀ ਅਨਸਰਟਨਟੀ ਬਹੁਤ ਆ ਇਕਨੋਮੀ ਦੇ ਵਿੱਚ, ਇਸ ਕਰਕੇ ਜਿਹੜੇ ਫੈਡ ਵਾਲੇ ਬੜੇ ਕੌਸ਼ਨ ਦੇ ਨਾਲ ਚੱਲ ਰਹੇ ਹੈਗੇ ਆ। ਇੱਕਦਮ ਨਹੀਂ ਇੰਨਾ ਜ਼ਿਆਦਾ ਅਸੀਂ ਰੇਟ ਘਟਾਉਣਾ ਚਾਹੁੰਦੇ ਹੈਗੇ, ਨਹੀਂ ਤਾਂ ਇਨਫਲੇਸ਼ਨ ਜਿਹੜੀ ਆ ਉਹ ਵੱਧ ਸਕਦੀ ਹੈਗੀ ਆ। ਤੇ ਦੂਸਰੇ ਪਾਸੇ US ਦੀ ਸੈਂਟਰਲ ਬੈਂਕਰਸ ਜਿਹੜੇ ਆ ਉਹ ਸਪਲਿਟ ਹੈਗੇ ਆ ਵੀ ਕਿੰਨਾ ਕੁ ਇੰਟਰਸਟ ਰੇਟ ਲੋਕਾਂ ਨੂੰ ਜਿਹੜਾ ਘਟਾਇਆ ਜਾਵੇ, ਮੇਬੀ 50 ਬੇਸਿਸ ਪੁਆਇੰਟ ਘਟਾਇਆ ਜਾਵੇ ਜਾਂ ਕੁਆਰਟਰ ਬੇਸਿਸ ਪੁਆਇੰਟ ਘਟਾਇਆ ਜਾਵੇ। ਸੋ ਇਹ ਥੋੜੇ ਦਿਨਾਂ ਦੇ ਵਿੱਚ ਹੁਣ ਪਤਾ ਲੱਗੂਗਾ, ਪਰ ਇਹ ਗੱਲ ਸ਼ੋਰ ਆ ਵੀ ਹੁਣ ਕਾਫੀ ਲੋਕ ਜਿਹੜੇ ਆ ਜਿਨ੍ਹਾਂ ਨੂੰ ਕਾਫੀ ਹਾਈ ਇੰਟਰਸਟ ਰੇਟ ਮਿਲਿਆ ਸੀ ਉਹ ਰੀਫਾਈਨਾਂਸ ਕਰਨਗੇ। ਜੀ, ਨਾਲ ਹੀ ਇਹਨਾਂ ਨੇ ਵੀ ਕਿਹਾ ਵੀ ਇਸ ਸਾਲ ਦੇ ਵਿੱਚ ਇੱਕ ਨਹੀਂ, ਇਨਫੈਕਟ ਹਰਜੋਤ ਸਿੰਘ ਜੀ 2, 1 ਅਕਤੂਬਰ ਤੇ 1 ਦਸੰਬਰ ਦੇ ਵਿੱਚ ਹੋਰ ਇੰਟਰਸਟ ਰੇਟ ਕੱਟਸ ਜਿਹੜੇ ਲਿਆਂਦੇ ਜਿਹੜੇ ਉਹ ਜਾ ਸਕਦੇ ਨੇ। ਸੋ ਜੇ ਆਪਾਂ 2 ਇੰਟਰਸਟ ਰੇਟ ਕੱਟ ਸੋਚਦੇ ਹਾਂ, ਜੇ ਚੱਪਾ ਵੀ ਕਰਦੇ ਆ 25 ਵੀ, ਤੇ 0.5% ਹੋਰ ਇੰਟਰਸਟ ਰੇਟ ਕੱਟ ਵੱਧ ਸਕਦਾ ਆ। ਉਹ ਅੱਜ ਜਿਹੜੇ ਖਾਸ ਕਰਕੇ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਜਿਹੜੇ ਸਾਥੀ ਆ ਉਹ ਤਾਂ ਮੰਗ ਕਰ ਰਹੇ ਸੀ ਵੀ ਘੱਟੋ ਘੱਟ 0.5% ਅੱਜ ਹੀ ਇੰਟਰਸਟ ਰੇਟ ਕੱਟ ਜਿਹੜਾ ਉਹ ਕੀਤਾ ਜਾਵੇ। ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਜਰੋਮ ਪਾਵਲ ਨੇ ਫੈਡਰਲ ਰਿਜ਼ਰਵ ਦੇ ਚੇਅਰ ਆ, ਉਹਨਾਂ ਨੇ ਤਾਂ ਇੱਥੋਂ ਤੱਕ ਵੀ ਜਿਹੜੀ ਉਹ ਗੱਲ ਆਖੀ ਜਿਹੜੀ ਆ ਵੀ ਇਨਫਲੇਸ਼ਨ ਜਿਹੜੀ ਟਰੰਪ ਹੁਣਾਂ ਦੇ ਕਰਕੇ ਉਹਨਾਂ ਦੇ ਟੈਰਿਫ ਦੇ ਚੱਲਦਿਆਂ ਉਹ ਵੱਧ ਰਹੀ ਆ ਤੇ ਨਾਲ ਦੇ ਨਾਲ ਇਹ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਜਿਹੜੀ ਜੌਬ ਮਾਰਕੀਟ ਆ ਉਹ ਕਾਫੀ ਜ਼ਿਆਦਾ ਸਲੋ ਡਾਊਨ ਹੋ ਚੁੱਕੀ ਹੈਗੀ ਆ। ਸੋ ਇਸ ਦਾ ਓਵਰਆਲ ਹਰਜੋਤ ਸਿੰਘ ਜੀ ਮਾਰਗੇਜਸ ਦੇ ਉੱਤੇ ਜਾਂ ਜਿੱਦਾਂ ਤੁਸੀਂ ਰੀਫਾਈਨੈਂਸ ਦਾ ਜ਼ਿਕਰ ਕੀਤਾ ਵੀ ਉਸ ਦੇ ਉੱਤੇ ਕਿੰਨਾ ਕੁ ਅਸਰ ਪਊਗਾ, ਇਹ ਦੇਖਣ ਵਾਲੀ ਗੱਲ ਰਹੇਗੀ। ਪਿਛਲੇ ਸਾਲ ਵੀ 2-3 ਵਾਰੀ ਇਲੈਕਸ਼ਨਾਂ ਤੋਂ ਪਹਿਲਾਂ ਇੰਟਰਸਟ ਰੇਟ ਜਿਹੜੇ ਉਹ ਕੱਟ ਕੀਤੇ ਗਏ ਸੀਗੇ, ਪਰ ਉਸ ਤੋਂ ਬਾਅਦ 'ਚ ਵੀ ਕੋਈ ਬੜਾ ਜ਼ਿਆਦਾ ਜਿਹੜਾ ਆ ਉਹ ਇੰਨੀ ਜਿਹੜਾ ਉਹ ਫਰਕ ਆ ਉਹ ਨਹੀਂ ਪਿਆ ਸੀਗਾ। ਸੋ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਇਕਨੋਮੀ ਦਾ ਚੱਕਾ ਜਿਹੜਾ ਉਹ ਗਿੜੇ ਤੇ ਇੰਟਰਸਟ ਰੇਟ ਕੱਟਸ ਦੇ ਨਾਲ ਜੇ ਅਸਰ ਇਸ ਪਾਸੇ ਵੱਲ ਨੂੰ ਪੈਂਦਾ ਆ ਕਿ ਨਹੀਂ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਬਰਨੀ ਸੈਂਡਰਸ ਪਹਿਲੇ USA ਦੇ ਸੈਨੇਟਰ ਹੋਏ ਆ ਜਿਹੜੇ ਕਹਿੰਦੇ ਆ ਵੀ ਇਜ਼ਰਾਈਲ ਵਾਲਿਆਂ ਨੇ ਜੈਨੋਸਾਈਡ ਕਮਿਟ ਕੀਤਾ ਹੈਗਾ।
ਵਰਮੌਂਟ ਦੇ ਸੈਨੇਟਰ ਬਰਨੀ ਸੈਂਡਰਸ ਉਹਨਾਂ ਨੇ ਕਿਹਾ ਵੀ ਜੋ ਰਿਪੋਰਟ ਯੂਐਨ ਪੈਨਲ ਨੇ ਦਿੱਤੀ ਹੈਗੀ ਆ ਜੈਨੋਸਾਈਡ ਦੀ, ਉਹ ਬਿਲਕੁਲ ਸਹੀ ਹੈਗੀ ਆ। ਪਿਛਲੇ 2 ਸਾਲਾਂ ਤੋਂ ਲਗਾਤਾਰ ਇਜ਼ਰਾਈਲ ਵਾਲਿਆਂ ਨੇ ਕਹਿੰਦੇ ਪਈ ਇਹ ਕਹਿ ਤਾਂ ਰਹੇ ਆ ਵੀ ਅਸੀਂ ਹਮਾਸ ਤੋਂ ਆਪਣੇ ਆਪ ਨੂੰ ਡਿਫੈਂਡ ਕਰਦੇ ਹਾਂ, ਪਰ ਇਹਦੇ ਅੰਡਰ ਹੀ ਉਹਨਾਂ ਨੇ ਪੂਰੀ ਜਿਹੜੀ ਜੰਗ ਆ, ਪੂਰੀ ਪੈਲਸਤੀਨੀਅਨ ਲੋਕਾਂ ਦੇ ਅਗੇਂਸਟ ਛੇੜੀ ਹੋਈ ਹੈਗੀ ਆ। ਸੋ ਉਹਦੇ ਵਿੱਚ ਉਹਨੇ ਕਿਹਾ ਵੀ ਮੈਂ ਇਸ ਰਿਪੋਰਟ ਦੇ ਨਾਲ 100% ਐਗਰੀ ਕਰਦਾ ਹਾਂ ਵੀ ਇਹ ਜੈਨੋਸਾਈਡ ਹੋ ਰਿਹਾ ਹੈਗਾ। ਹੁਣ ਤੱਕ 65,000 ਪੈਲਸਤੀਨੀਅਨ ਮੂਲ ਦੇ ਲੋਕ ਮਾਰੇ ਜਾ ਚੁੱਕੇ ਆ, 1,64,000 ਫੱਟੜ ਹੋ ਸਕਦੇ ਆ। ਟੋਟਲ ਪਾਪੂਲੇਸ਼ਨ ਉੱਥੇ 2.2 ਮਿਲੀਅਨ ਸੀ। ਲੱਖਾਂ ਦੇ ਵਿੱਚ ਲੋਕਾਂ ਨੂੰ ਬੇਘਰ ਕਰ ਦਿੱਤਾ ਗਿਆ ਆ, ਪੂਰੀ ਤਰ੍ਹਾਂ ਜਿਹੜੇ ਉਹਨਾਂ ਦੇ ਘਰ ਆ ਉਹ ਫਲੈਟ ਕਰ ਦਿੱਤੇ ਗਏ ਹੈਗੇ ਆ। 83% ਮਰਨ ਵਾਲਿਆਂ ਦੇ ਵਿੱਚ ਸਿਵਿਲੀਅਨ ਸੀਗੇ। ਸੋ ਇਹ ਕਹਿੰਦੇ ਵੀ ਸ਼ਰੇਆਮ ਧੱਕਾ ਹੈਗਾ। ਸੋ ਪਹਿਲੇ ਸੈਨੇਟਰ ਹਾਲਾਂਕਿ ਖੁਦ ਉਹ ਜਿਊ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਬਿਲਕੁਲ ਜਿਹੜੀ ਯੂਐਨ ਨੇ ਰਿਪੋਰਟ ਛਾਪੀ ਹੈਗੀ ਆ, ਉਹ ਇਜ਼ਰਾਈਲ ਵਾਲਿਆਂ ਨੇ ਇਹ ਜੈਨੋਸਾਈਡ ਕੀਤਾ ਹੈਗਾ ਪੈਲਸਤੀਨੀਅਨ ਲੋਕਾਂ ਦਾ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਸਦਰਨ ਕੈਲੀਫੋਰਨੀਆ ਦਾ ਉਹ ਜੱਜ ਜਿਸ ਨੇ ਆਪਣੀ ਘਰਵਾਲੀ ਨੂੰ ਮਾਰ ਦਿੱਤਾ ਸੀ, ਉਸ ਨੂੰ ਜਲਦ ਹੀ ਕਹਿੰਦੇ ਵੀ ਸਜ਼ਾ ਸੁਣਾਈ ਜਾਵੇਗੀ। ਸੈਕੰਡ ਡਿਗਰੀ ਮਰਡਰ ਦੇ ਵਿੱਚ ਕਨਵਿਕਟ ਇਹ ਹੋਇਆ ਸੀ। ਔਰੇਂਜ ਕਾਊਂਟੀ ਦੇ ਸੁਪੀਰੀਅਰ ਕੋਰਟ ਜੱਜ ਜੈਫਰੀ ਫਰਗਿਊਸਨ ਨੂੰ ਮੈਕਸਿਮਮ ਪੋਟੈਂਸ਼ੀਅਲ ਜਿਹੜੀ ਸਜ਼ਾ ਆ ਉਹ 40 ਸਾਲ ਦੀ ਹੋ ਸਕਦੀ ਆ। 74 ਸਾਲ ਇਸ ਟਾਈਮ ਇਹਨਾਂ ਦੀ ਉਮਰ ਆ, ਜਦ ਹੁਣ ਇਹਨਾਂ ਨੂੰ ਜੇਲ੍ਹ ਦੇ ਵਿੱਚ ਘੱਲਿਆ ਜਾਊਗਾ। ਜਦੋਂ ਤੋਂ ਜੂਰੀ ਨੇ ਇਹ ਮੰਨਿਆ ਵੀ ਅਪ੍ਰੈਲ ਦੇ ਵਿੱਚ ਜਿਹੜਾ ਮਰਡਰ ਕਮਿਟ ਹੋਇਆ ਸੀ, ਉਸ ਦੇ ਵਿੱਚ ਇਹ ਦੋਸ਼ੀ ਜਿਹੜੇ ਉਹ ਹੈਗੇ ਨੇ। ਸੋ ਲੌਂਗ ਟਾਈਮ ਜੱਜ ਤੇ ਸਾਬਕਾ ਕ੍ਰਿਮੀਨਲ ਪ੍ਰੋਸੀਕਿਊਟਰ ਕਹਿੰਦੇ ਵੀ ਘਰ ਵਾਲੀ ਦੇ ਨਾਲ ਲੜਾਈ ਰਹਿੰਦੀ ਸੀਗੀ। ਸੋ ਆਰਗੂਮੈਂਟ ਇੰਨਾ ਕੁ ਜ਼ਿਆਦਾ ਵੱਧ ਗਿਆ ਵੀ ਬਾਅਦ ਦੇ ਵਿੱਚ ਇਸਨੇ ਆਪਣੀ ਘਰ ਵਾਲੀ ਨੂੰ, ਸ਼ੈਰਲ ਜਿਸ ਦਾ ਨਾਮ ਸੀ, ਉਸ ਦਾ ਕਤਲ ਜਿਹੜਾ ਉਹ ਕਰ ਦਿੱਤਾ। ਕੌਨਫਲਿਕਟ ਆਫ ਇੰਟਰਸਟ ਨੂੰ ਅਵੋਇਡ ਕਰਦੇ ਹੋਏ ਲਾਸ ਐਂਜਲਸ ਸੁਪੀਰੀਅਰ ਕੋਰਟ ਦੇ ਜੱਜ ਐਲਨੋਰ ਹੰਟਰ ਉਹਨਾਂ ਨੇ ਜਿਹੜਾ ਜੀ ਫਰਗਿਊਸਨ ਦੇ ਟਰਾਇਲ ਨੂੰ ਪ੍ਰੈਜ਼ਾਈਡ ਜਿਹੜਾ ਉਹ ਕੀਤਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ ਆ। ਮਾਰਚ ਦੇ ਵਿੱਚ ਜਿਹੜੀ ਇਨੀਸ਼ੀਅਲ ਜਿਊਰੀ ਸੀਗੀ ਉਹ ਡੈਡਲੌਕ ਹੋਈ ਸੀ ਵੀ ਇਸ ਦੇ ਵਿੱਚ ਮਿਸ ਟਰਾਇਲ ਕੀ ਡਿਕਲੇਅਰ ਕਰ ਦੇਣਾ ਚਾਹੀਦਾ ਆ ਜਾਂ ਨਹੀਂ। ਪਰ ਅਪ੍ਰੈਲ ਦੇ ਵਿੱਚ ਜਿਹੜੀ ਦੂਜੀ ਜਿਊਰੀ ਸੀ, ਉਸ ਨੇ ਫਰਗਿਊਸਨ ਨੂੰ ਸੈਕੰਡ ਡਿਗਰੀ ਮਰਡਰ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਸੀ ਤੇ ਨਾਲ ਗਨ ਐਨਹਾਂਸਮੈਂਟ ਦੇ ਜਿਹੜੇ ਚਾਰजेस ਆ ਉਸ ਦੇ ਵਿੱਚ ਵੀ ਦੋਸ਼ੀ ਪਾਇਆ ਸੀਗਾ। ਜੀ ਬਿਲਕੁਲ। ਕੈਲੀਫੋਰਨੀਆ ਦੀ ਜਿਹੜੀ ਜੌਬ ਗਰੋਥ ਆ ਕਹਿੰਦੇ ਵੀ 80% ਲੈਸ ਆ ਜਿੰਨੀ ਕਿ ਅਸੀਂ ਸੋਚਦੇ ਹਾਂ। ਉਸ ਹਿਸਾਬ ਦੇ ਨਾਲ ਇਹ ਬਹੁਤ ਵੱਡਾ ਜਿਹੜਾ ਨੰਬਰ ਆਇਆ ਵੀ ਲੱਗ ਨਹੀਂ ਰਿਹਾ ਵੀ ਜੌਬ ਜਿਹੜੀਆਂ ਕ੍ਰੀਏਟ ਹੋ ਰਹੀਆਂ ਹੈਗੀਆਂ। ਕੈਲੀਫੋਰਨੀਆ ਦੇ ਬੌਸਸ ਨੇ ਕਹਿੰਦੇ ਸਿਰਫ 18,000 ਵਰਕਰਸ ਜਿਹੜੇ ਸੀਗੇ 88,000 ਦੱਸੇ ਗਏ ਸੀ, ਜਦ ਕਿ 18,000 ਨਿਕਲੇ ਹੈਗੇ ਆ। 70,000 ਦਾ ਗੈਪ ਸੀ। ਸੋ 80% ਘੱਟ ਜੌਬਸ ਕ੍ਰੀਏਟ ਹੋਈਆਂ ਜਿਹੜੀਆਂ ਕਿ ਦੱਸੀਆਂ ਗਈਆਂ ਸੀਗੀਆਂ ਵੀ 88,000 ਆ, ਐਕਚੁਅਲ 18,000 ਜਿਹੜੀਆਂ ਕਾਊਂਟ ਹੋਈਆਂ ਹੈਗੀਆਂ ਆ। ਕੈਲੀਫੋਰਨੀਆ ਦਾ ਜਿਹੜਾ ਗਰੋਥ ਆ ਬੜਾ ਸਲੋ ਚੱਲ ਰਿਹਾ ਹੈਗਾ। 2025 ਦੀ ਜਿਹੜੀ ਰਿਪੋਰਟ ਆ ਕਹਿੰਦੇ ਸਲਗਿਸ਼ ਇਕਨੋਮਿਕ ਐਕਟੀਵਿਟੀ ਹੈਗੀ ਆ। ਕੰਜ਼ਿਊਮਰ ਕੌਨਫੀਡੈਂਸ ਵੀ ਬੜਾ ਇਸ ਟਾਈਮ ਦੇ ਉੱਤੇ ਵੀਕ ਹੈ। ਆਟੋ ਸੇਲਸ ਦੇ ਉੱਤੇ ਬੜਾ ਵੱਡਾ ਜਿਹੜਾ ਅਸਰ ਪੈ ਰਿਹਾ ਹੈਗਾ। ਇਨਫਲੇਸ਼ਨ ਵੱਧ ਰਹੀ ਹੈ, ਮਹਿੰਗਾਈ ਕਾਫੀ ਜ਼ਿਆਦਾ ਹੈਗੀ ਆ। ਗਰੋਸਰੀ ਸਟੋਰਾਂ ਤੇ ਜਾਓ ਤੇ ਤੁਹਾਨੂੰ ਪਤਾ ਲੱਗਦਾ ਵੀ ਕਿੰਨੇ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈਗੀ ਆ। ਸੋ ਫਰੈਸ਼ ਹਾਇਰਿੰਗ ਦਾ ਹਜੇ ਕੁਛ ਦਿਸ ਨਹੀਂ ਰਿਹਾ। ਬਹੁਤ ਸਾਰੇ ਜਿਹੜੇ ਨਵੇਂ ਗ੍ਰੈਜੂਏਟਸ ਆ ਕਾਲਜਸ ਯੂਨੀਵਰਸਿਟੀ 'ਚ ਆ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ। ਸੋ ਮੈਨੂੰ ਲੱਗਦਾ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਫੈਡਰਲ ਰਿਜ਼ਰਵ ਬੋਰਡ ਨੇ ਅੱਜ ਥੋੜਾ ਜਿਹਾ ਇੰਟਰਸਟ ਰੇਟ ਘਟਾਇਆ ਹੈਗਾ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਛ ਇੰਪਰੂਵਮੈਂਟ ਹੋਵੇ। ਇੱਕ ਕੁੜੀ ਕੈਲੀਫੋਰਨੀਆ ਦੀ ਪਿਛਲੇ 1 ਸਾਲ ਤੋਂ ਮਿਸਿੰਗ ਸੀਗੀ। ਇੱਕ ਸਿੰਗਰ ਦੀ ਟੈਸਲਾ ਗੱਡੀ ਦੇ ਵਿੱਚ ਜਿਹੜੀ ਬੋਡੀ ਬਰਾਮਦ ਹੋਈ ਆ, ਉਹ ਕਹਿੰਦੇ ਵੀ ਇਸ ਕੈਲੀਫੋਰਨੀਆ ਟੀਨ ਦੀ ਦੱਸੀ ਜਾਂਦੀ ਆ। ਸੈਲੈਸਟ ਰਿਵਾਜ਼ ਦੀ ਜਿਹੜੀ ਬੋਡੀ ਆ, ਇੱਕ ਇੰਪਾਊਂਡ ਕੀਤੀ ਟੈਸਲਾ ਦੇ ਫਰੰਟ ਟਰੰਕ ਦੇ ਵਿੱਚੋਂ, ਜਿਹਨੂੰ ਫਰੰਕ ਵੀ ਆਖ ਦਿੰਦੇ ਆ, ਉਸ ਦੇ ਵਿੱਚੋਂ ਬਰਾਮਦ ਹੋਈ ਆ। ਕਹਿੰਦੇ ਵੀ ਅਬੈਂਡਨ ਪਈ ਸੀਗੀ ਹਾਲੀਵੁੱਡ ਹਿਲਸ ਦੇ ਵਿੱਚ ਗੱਡੀ, ਤੇ ਕਾਫੀ ਮੁਸ਼ਕ ਮਾਰਦੀ ਪਈ ਸੀ ਉਹ ਗੱਡੀ। ਤੇ ਜਦ ਲਾਸ ਐਂਜਲਸ ਮੈਡੀਕਲ ਐਗਜ਼ਾਮੀਨਰ ਆਫਿਸ ਨੇ ਇਸ ਦਾ ਬਾਅਦ ਚ ਨਿਰੀਖਣ ਕੀਤਾ ਤੇ ਦੇਖਿਆ ਵੀ ਇਸ ਦੇ ਵਿੱਚ ਲਾਸ਼ ਆ, ਤਾਂ ਉਹ ਫਿਰ ਇਹਨਾਂ ਨੇ ਆਇਡੈਂਟੀਫਾਈ ਕੀਤੀ 15 ਸਾਲਾਂ ਦੀ ਜਿਹੜੀ ਉਸ ਕੁੜੀ ਦੀ, ਜੋ ਪਿਛਲੇ 1 ਸਾਲ ਤੋਂ ਲਾਪਤਾ ਸੀ। ਇਹ ਜਿਹੜੀ ਟੈਸਲਾ ਰਜਿਸਟਰਡ ਹੋਈ ਸੀ ਇੱਕ ਡੇਵਿਡ ਐਂਥਨੀ ਵਰਕ ਨਾਂ ਦਾ
ਜਿਹੜਾ ਸਿੰਗਰ ਆ ਉਸ ਦੇ ਨਾਮ ਦੇ ਉੱਤੇ। ਸੋ ਕਹਿੰਦੇ ਵੀ ਇਹਨੂੰ ਇੰਪਾਊਂਡ ਲੋਟ ਦੇ ਵਿੱਚੋਂ ਜਿਹੜਾ ਆ ਉਹ ਕਾਰ ਟੋ ਕਰਕੇ ਉੱਥੇ ਲੈ ਕੇ ਗਏ ਸੀ, ਜਦ ਫਾਊਲ ਆਰਡਰ ਸੀਗਾ, ਮੁਸ਼ਕ ਜਿਹੜੀ ਉਦੋਂ ਆ ਰਹੀ ਸੀ ਟੈਸਲਾ ਚੋਂ, ਤੇ ਫਿਰ ਜਿਹੜੀ ਪੁਲਿਸ ਨੂੰ ਸੱਦਿਆ ਗਿਆ ਹੈਗਾ ਆ। ਸੋ ਕਹਿੰਦੇ ਆ ਵੀ 15 ਸਾਲਾਂ ਦੀ ਇਹ ਕੁੜੀ ਸੀ, ਲੇਕ ਐਲਸਨੋਰ ਦੀ ਰਿਵਰਸਾਈਡ ਕਾਊਂਟੀ ਦੇ ਵਿੱਚ ਰਹਿਣ ਵਾਲੀ ਸੀ। ਅਖੀਰਲੀ ਵਾਰ ਇਸ ਨੂੰ 5 ਅਪ੍ਰੈਲ 2024 ਨੂੰ ਦੇਖਿਆ ਗਿਆ ਸੀ ਤੇ ਆਪਣੇ ਘਰੋਂ ਜਿਹੜੀ ਆ ਉਹ ਗ੍ਰੇ ਪੈਂਟਸ ਪਾ ਕੇ ਰਾਤ 9 ਵਜੇ ਦੀ ਜਿਹੜੀ ਉਹ ਨਿਕਲੀ ਹੋਈ ਸੀਗੀ। ਸੋ ਬੋਡੀ ਕਹਿੰਦੇ ਵੀ ਜਿਹੜੀ ਬਰਾਮਦ ਹੋਈ ਆ ਉਸ ਦੀ ਜਿਹੜੀ ਸ਼ਨਾਖਤ ਆ ਉਹ ਕੀਤੀ ਗਈ ਆ ਉਸ ਦੀ ਮਾਂ ਦੇ ਦੁਆਰਾ। ਰਿਵਰਸ ਦੀ ਮਾਂ ਨੇ ਵੀ ਕਨਫਰਮ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਜਿਹੜੀ ਇਹ ਕ੍ਰਾਈਮ ਦੀ ਕਲਾਸੀਫਿਕੇਸ਼ਨ ਕੀ ਹੋਊਗੀ, ਇਹ ਜਿਹੜੇ ਕੋਰਨਰ ਦੀ ਅਗਲੀ ਜਿਹੜੀ ਰਿਪੋਰਟ ਆ ਉਸ ਤੋਂ ਬਾਅਦ ਦੇ ਵਿੱਚ ਪਤਾ ਜਿਹੜਾ ਉਹ ਲੱਗੂਗਾ। ਜਿਹੜੇ ਸਿੰਗਰ ਦੇ ਨਾਮ ਦੇ ਉੱਤੇ ਇਹ ਗੱਡੀ ਰਜਿਸਟਰ ਸੀ ਉਸ ਦੇ ਦੁਆਰਾ ਅਜੇ ਤੱਕ ਕੋਈ ਕਮੈਂਟ ਨਹੀਂ ਕੀਤਾ ਗਿਆ ਹੈਗਾ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਹੈ। ਇੱਕ ਵਾਰੀ ਫੇਰ ਬੇਨਤੀ ਕਰਦੇ ਜਾਈਏ, ਜਿਸ ਤਰ੍ਹਾਂ ਸਵੇਰੇ ਵੀ ਕੀਤੀ ਸੀ, ਕਿ ਭਈ ਹਜੇ ਵੀ ਜਿੰਨੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ, ਕਿਸੇ ਨੇ SB 509 ਬਿੱਲ ਦੇ ਉੱਤੇ ਸਾਈਨ ਨਹੀਂ ਕੀਤਾ ਤੇ ਉਹ ਪਲੀਜ਼ ਸਾਈਨ ਕਰੋ, ਕਿਉਂਕਿ ਅਸੈਂਬਲੀ ਚੋਂ 100% ਯੂਨੈਨਿਮਸਲੀ ਪਾਸ ਹੋ ਚੁੱਕਾ ਆ, ਕੈਲੀਫੋਰਨੀਆ ਦੀ ਚੋਂ ਸੈਨੇਟ ਚੋਂ ਪਾਸ ਹੋ ਚੁੱਕਾ ਹੈ ਤੇ ਹੁਣ ਗਵਰਨਰ ਦੇ ਡੈਸਕ ਤੇ ਆ, ਗਵਰਨਰ ਨੇ ਸਾਈਨ ਕਰਨਾ ਹੈਗਾ। ਸੋ ਇਸ ਕਰਕੇ ਗਵਰਨਰ ਨੂੰ ਵੱਧ ਤੋਂ ਵੱਧ ਜਿਹੜੇ ਆ ਈਮੇਲਸ ਜਾਣੀਆਂ ਚਾਹੀਦੀਆਂ। ਸਿਰਫ 30 ਸੈਕਿੰਡ ਦਾ ਸਮਾਂ ਲੱਗਦਾ ਹੈਗਾ। ਸਿਰਫ ਤੁਹਾਡਾ ਨਾਮ, ਐਡਰੈਸ ਤੇ ਈਮੇਲ ਆਹੀ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ, ਤੇ ਸਿੱਧੀ ਗਵਰਨਰ ਦੇ ਆਫਿਸ ਨੂੰ ਜਾਣੀ ਆ ਵੀ ਹਾਂ ਇਸ ਬਿੱਲ ਨੂੰ ਜਿਹੜੇ ਸਾਈਨ ਕਰੋ ਤੇ ਜਿਹੜਾ ਇਹ ਬਿੱਲ ਪਾਸ ਹੋਵੇ। ਬਾਰ-ਬਾਰ ਆਪਾਂ ਦੱਸ ਰਹੇ ਹਾਂ, ਹੁਣ ਦੁਬਾਰਾ ਕਿ ਫਿਰ ਇੱਕ ਹੋਰ ਜਿਹੜੀ ਪਟੀਸ਼ਨ ਆ ਥੋੜੀ ਸੌਖੀ ਜਿਹੀ ਤਿਆਰ ਕੀਤੀ ਗਈ ਆ ਸੈਲਡੈਪ ਵਾਲਿਆਂ ਵੱਲੋਂ। ਸੋ ਮੇ ਵੀ ਆਪਾਂ ਟਰਾਈ ਕਰਾਂਗੇ, ਜੇ ਉਹਨਾਂ ਦਾ ਲਿੰਕ ਵੀ ਥੱਲੇ ਪੈ ਗਿਆ ਤਾਂ ਜ਼ਰੂਰ ਪਾ ਦਾਂਗੇ। ਸੋ ਪਹਿਲਾਂ ਜਿਹੜੀ ਸੀ ਉਹ ਕਈ ਵਾਰੀ ਥੱਲੇ ਬਾਟਮ ਤੇ ਜਾ ਕੇ ਆਉਂਦਾ ਸੀ ਵੀ ਤੁਸੀਂ ਕਾਲ ਕਰਨ ਦੀ ਜ਼ਰੂਰਤ ਨਹੀਂ, ਤੁਸੀਂ ਸਿੱਧੀ ਜਿਹੜੀ ਆ ਈਮੇਲ ਕਰ ਸਕਦੇ ਹੈਗੇ। ਜੀ ਬਿਲਕੁਲ। ਤੇ ਇਸੇ ਤਰ੍ਹਾਂ ਜੇ ਹੁਣ ਜੀ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37.5 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 20 ਪੈਸੇ, $1 ਦੇ ਬਰਾਬਰ ਇੰਡੀਆ ਦੇ ਜਿਹੜੇ ਹੈਗੇ ਆ ਉਹ 88 ਰੁਪਏ ਰਹੇ ਹੈਗੇ ਆ। ਜੀ ਤੇ ਮਾਰਕੀਟਸ ਦੇ ਵਿੱਚ ਹਰਜੋਤ ਸਿੰਘ ਜੀ ਦੱਸਦੇ ਜਾਈਏ, ਕੁਆਟਰ ਬੇਸਿਸ ਪੁਆਇੰਟ ਘਟਣ ਤੋਂ ਬਾਅਦ ਡਾਓ ਜੋਨ ਵਿੱਚ ਅੱਜ 240 ਪੁਆਇੰਟਾਂ ਦਾ ਇਜ਼ਾਫਾ ਦਰਜ ਹੋਇਆ, 46,000 ਤੇ 18 ਤੇ ਬੰਦ ਹੋਈ। S&P 6 ਪੁਆਇੰਟ ਘਟ ਕੇ 6600 ਤੇ ਬੰਦ ਹੋਈ। ਨੈਸਡੈਕ 73 ਪੁਆਇੰਟ ਘਟ ਕੇ 22,261 ਦੇ ਉੱਤੇ। ਸੋਨੇ ਦਾ ਭਾਅ $3698 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ। 10 ਈਅਰ ਯੀਲਡ 4.07%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,16,559 ਤੇ ਇਥੀਰੀਅਮ 4500 ਤੇ $98 ਦੇ ਬਰਾਬਰ ਚੱਲ ਰਿਹਾ ਆ। ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US